दर्शकों ब्रेक बाद तुहाडा सब दा भरपूर स्वागत है। थर्ड वाले सैगमेंट दे विच आपां गलबात करन जा रहे हैं कि इस टाइम खबरां आ रही ने कि चीन भारत दे ताज़ा टकराव दौरान एक तिब्बती गुरिल्ला है वो मारिया गया है। असल विच भारत ने तिब्बती गुरिल्लियां दी एक गुप्त जिहड़ी फौज है वो रखी हुई है जिस नूं जून 84 दे जिस तरह कि जून 84 विच दरबार साहिब दे फौजी हमले वेले सिखां दे खिलाफ है वो वरतिया गया सी। हुण इस नूं चीन दे खिलाफ है वो वरतिया जा रहा है। भारत पाकिस्तान नूं दहशतगर्द गुरिल्लियां लई दोष दिंदा है पर भारत वल्लों खुद हर किस्म की जो दहशतगर्दी है वो की जा रही है। सो इस बारे आपां विचार चर्चा करन जा रहे हैं। सो असीं चाहांगे कि तुसीं साडे नाल इसे तरह ही जुड़े रहना। देखण सुणन लई तुहाडा सब दा बहुत बहुत शुक्रिया जी। राज साहब की विचार ने इस मुद्दे बारे? देखो, बेशक भारत दा खुफिया तंत्र पिछले आलमोस्ट 35-36 साल या 40 साल ही कह सकते हैं ਉਹਦੇ 'ਚ बहुत नैसटी हद तक गया है। और ਅਸੀਂ बहुत सारे ਜਿਹੜੇ पिछले सैगमेंट ਜਿਹਨਾਂ ਭਾਰਤੀ ਏਜੰਸੀਆਂ ਦੇ ਜਿਹੜੇ ਉਹਨਾਂ ਦੇ ਸੋ ਕਾਲਡ ਆਪਰੇਸ਼ਨ ਬਟ ਇੰਟਰਵੈਂਸ਼ਨਸ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਜੇ ਉਹਨਾਂ ਨੇ 1971 ਚ ਮਸ਼ਰਕੀ ਪਾਕਿਸਤਾਨ ਤੋੜਿਆ, ਮੁਕਤੀ ਬਾਹਿਨੀ ਬਣਾ ਕੇ, ਤੇ 71 ਤੋਂ ਪਹਿਲਾਂ ਕਿੰਨੀ ਦੇਰ ਪਹਿਲਾਂ ਉਹਨਾਂ ਦਾ ਨੈਟਵਰਕ ਇਸ ਦੇ ਉੱਤੇ ਕੰਮ ਕਰ ਰਿਹਾ ਸੀ। ਉਸ ਤੋਂ ਪਹਿਲਾਂ ਜੇ ਤੁਸੀਂ ਰਾਹ ਦੇ ਆਪਰੇਸ਼ਨ ਦੇ ਥੱਲੇ ਸਿੱਕਮ ਦੀ ਐਨੈਕਸੇਸ਼ਨ ਦੇਖੋ ਕਿ ਕਿਵੇਂ ਉਹਨਾਂ ਦੇ ਚੋਗਿਆਲ ਨੂੰ ਹਨੇਰੇ 'ਚ ਰੱਖਿਆ, ਕਿਵੇਂ ਅਮਰੀਕਾ ਨੂੰ ਵੀ ਜਿਹੜਾ ਹੈ ਉਹਨਾਂ ਦੀਆਂ ਅੱਖਾਂ 'ਚ ਧੂੜ ਜਿਹੜੀ ਹੈ ਉਹ ਝੋਂਕਦੇ ਰਹੇ ਔਰ ਉਹਨੂੰ ਉਹਨਾਂ ਨੇ ਕੀਤਾ। ਫਿਰ ਅਸੀਂ ਲਿਟੇ ਦੇ ਆਪਰੇਸ਼ਨ ਦੀ ਗੱਲ ਕੀਤੀ, ਸ੍ਰੀਲੰਕਾ 'ਚ ਇਹਨਾਂ ਨੇ ਕੀ ਕੀਤਾ ਔਰ ਦਹਿਸ਼ਤਗਰਦ ਅਫਗਾਨਿਸਤਾਨ 'ਚ ਔਰ ਅੱਜ ਕੀ ਕਰ ਰਹੇ ਨੇ ਉਹਦਾ ਅਸੀਂ ਜ਼ਿਕਰ ਕਰਦੇ ਹਾਂ। ਪਰ ਅੱਜ ਜਿਹੜੀ ਇੱਕ ਖਬਰ ਦੇ ਉੱਤੇ ਮੇਰਾ ਧਿਆਨ ਗਿਆ, ਹਾਲਾਂ ਇਹ ਅਸੀਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ ਕਿ ਇਹ ਜਿਹੜੀ ਲੇਟੈਸਟ ਝੜਪ 29 ਔਰ 30 ਦੀ ਰਾਤ ਨੂੰ ਹੋਈ ਹੈ ਪੈਂਗੋਂਗ ਸੋ ਲੇਕ ਵੀ, ਇਹਦੇ 'ਚ ਹਾਲਾਂ ਪੈਂਗੋਂਗ ਸੋ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਇਹ ਆਲਮੋਸਟ 135 ਕਿਲੋਮੀਟਰ ਦੀ ਵੱਡੀ ਝੀਲ ਹੈ, ਦੁਨੀਆ ਦੀ ਹਾਈਐਸਟ ਥਾਂ ਤੇ ਵਿਚਕਾਰੋਂ 8 ਕਿਲੋਮੀਟਰ ਚੌੜੀ ਹੈ ਔਰ ਇਹ 90 ਕਿਲੋਮੀਟਰ ਵੈਸਟ ਵੱਲ ਭਾਰਤ ਦੇ ਜਿਹੜੀ ਹੈ 90 ਕਿਲੋਮੀਟਰ ਈਸਟ ਵੱਲ ਚੀਨ ਦੇ ਕੰਟਰੋਲ 'ਚ ਔਰ 45 ਕਿਲੋਮੀਟਰ ਵੈਸਟ 'ਚ ਜਿਹੜੀ ਹੈ ਉਹ ਭਾਰਤ ਦੇ ਕੰਟਰੋਲ 'ਚ ਹੈ ਕਿ ਜੀ ਉੱਥੇ ਇਹਨਾਂ ਨੇ ਕਿਹਾ ਜੀ ਚੀਨ ਨੇ ਦਿਲਵਦੀ ਅਸੀਂ ਪ੍ਰੀਐਂਪਟ ਕੀਤਾ। ਪਰ ਇਹ ਖਬਰ ਵੀ ਕਿਤੇ ਨਾ ਕਿਤੇ ਆਈ ਜੀ ਇੱਕ ਸੋਲਜਰ ਮਾਰਿਆ ਗਿਆ ਭਾਰਤ ਦਾ, ਚੀਨ ਨੇ ਕਨਫਰਮ ਨਹੀਂ ਕੀਤਾ, ਇਹਨਾਂ ਨੇ ਫਿਰ ਇਹ ਕਰਕੇ ਮੁੱਕਰ ਗਏ। ਫਿਰ ਹੌਲੀ ਜਦੋਂ ਤੁਸੀਂ ਦੇਖਦੇ ਹੋ ਇਹਨਾਂ ਦੇ, ਜਦੋਂ ਤੁਸੀਂ ਡਿਫਰੈਂਟ ਸੋਰਸਿਸ ਦੇਖੋ, ਫਿਰ ਆਇਆ ਕਿ ਜੀ ਜਿਹੜਾ ਮਰਿਆ ਇੱਕ ਭਾਰਤ ਦਾ ਉਹ ਸਪੈਸ਼ਲ ਫਰੰਟੀਅਰ ਫੋਰਸ ਦਾ ਹੈ। ਹੁਣ ਸਪੈਸ਼ਲ ਫਰੰਟੀਅਰ ਫੋਰਸ ਕੀ ਹੈ? ਇਹ ਇੱਕ ਤਿੱਬਤੀ ਗੁਰਿੱਲਿਆਂ ਦੀ, ਔਰ ਇਹਦੇ ਤੇ ਹੁਣ ਥੋੜਾ ਬਹੁਤ ਆ ਰਿਹਾ ਹਾਲਾਂ ਕਿਉਂਕਿ ਮੇਰੀ ਯਾਦਾਂ ਦੇ ਵਿੱਚ ਪਿਆ ਹੋਇਆ ਸੀ, ਅਸੀਂ ਜ਼ਿਕਰ ਵੀ ਕੀਤਾ ਜਦੋਂ ਜੂਨ 84 ਦੇ ਘੱਲੂਘਾਰੇ ਦਾ ਜ਼ਿਕਰ ਕੀਤਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ 81 ਦੇ ਐਂਡ ਤੋਂ ਲੈ ਕੇ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਈ, ਐਮਰਜੈਂਸੀ ਲਾਈ, ਫਿਰ ਹਾਰ ਗਈ, ਫਿਰ ਆਈ, ਸਿੱਖਾਂ ਨੇ ਐਮਰਜੈਂਸੀ ਨੂੰ ਚੈਲੰਜ ਕੀਤਾ ਸੀ, 40,000 ਵਲੰਟੀਅਰਸ ਨੇ ਗ੍ਰਿਫਤਾਰੀ ਦਾ, ਫਿਰ ਸਿੱਖਾਂ ਨੂੰ ਸਬਕ ਸਿਖਾਉਣ ਦਾ ਆਇਆ। ਔਰ ਫਿਰ ਇਹ ਗੱਲ ਆਈ ਕਿ ਵੀ ਇਹ ਜਿਹੜਾ ਹੈ ਇਹਨਾਂ ਨੇ ਆਲਰੇਡੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਚਕਰਾਤਾ ਜਿਹੜਾ ਅੱਜ ਉੱਤਰਾਖੰਡ 'ਚ ਹੈ, ਕਿਸੇ ਵੇਲੇ ਯੂਪੀ 'ਚ ਸੀ ਉਸ ਵੇਲੇ, ਕਿ ਚਕਰਾਤਾ ਦੇ ਵਿੱਚ ਇਸ ਦੇ ਲਈ ਖਾਸ ਕਮਾਂਡੋ ਤਿਆਰ ਕੀਤੇ ਗਏ ਕਿ ਉਹਨਾਂ ਨੇ ਦਰਬਾਰ ਸਾਹਿਬ ਨੂੰ ਕਿਵੇਂ ਜਾ ਕੇ ਆਕੂਪਾਈ ਕਰਨਾ ਹੈ। ਸੋ ਇੰਨਾ ਕੁ ਜ਼ਰੂਰ ਆਇਆ ਕਿ ਵੀ ਇੱਕ ਫੋਰਸ ਸਪੈਸ਼ਲ ਕ੍ਰੀਏਟ ਕੀਤੀ ਉਹਨਾਂ ਨੇ, ਉਹਨੂੰ ITBF ਕਹਿੰਦੇ ਸੀ, ਇੰਡੋ ਤਿੱਬਤਨ ਬਾਰਡਰ ਫੋਰਸ। ਹੁਣ ਤਿੱਬਤ ਤਾਂ ਚੀਨ ਦਾ ਹਿੱਸਾ 2003 ਚ ਪ੍ਰੋਪਰਲੀ ਵਾਜਪਾਈ ਨੇ ਮੰਨਿਆ, ਲੇਕਿਨ ਉਸ ਤੋਂ ਪਹਿਲਾਂ ਵੀ ਨੋ ਨਹੀਂ ਸੀ ਤਿੱਬਤ ਦੇ ਨਾਲ ਦਾ ਬਾਰਡਰ ਵੀ। ਇਹ ਕਿੱਥੋਂ ਆ ਗਏ? ਔਰ ਇਹ ਹੋਇਆ ਕਿ ਜੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਕਮਾਂਡੋ ਗਏ, ਉਹ ਹੁਣ ਕੁਛ ਜਿਹੜੇ ਸਿੰਘ ਬਾਅਦ ਚ ਥੋੜੇ ਸਰਵਾਈਵ ਵੀ ਕੀਤੇ ਜਿਹੜੇ ਜ਼ਖਮੀ ਸੀ, ਉਹਨਾਂ ਨੇ ਕਿਹਾ ਜੀ ਹਮਲਾ ਦੇ ਵਿੱਚ ਚੀਨੇ ਵੀ ਸੀ। ਹੁਣ ਚੀਨੇ ਇਸ ਲਈ ਕਿਉਂਕਿ ਤੁਸੀਂ ਤਿੱਬਤੀਅਨਸ ਦੇ ਜਾਂ ਚਾਈਨੀਜ਼ ਦੇ, ਜੈਪਨੀਜ਼, ਥਾਈ, ਫਿਲੀਪੀਨੋ, ਕੋਰੀਆ, ਇਹਨਾਂ ਸਾਰਿਆਂ ਦੇ ਫੀਚਰ ਤਾਂ ਮੰਗਲੋਇਡ ਫੀਚਰ ਨੇ, ਤੇ ਇਹ ਗੱਲ ਉਦੋਂ ਹੈਰਾਨੀ ਵਾਲੀ ਵੀ ਸੀ। ਫਿਰ ਇਹ ਜ਼ਿਕਰ ਆਇਆ ਇੰਡੋ ਤਿੱਬਤਨ ਬਾਰਡਰ ਫੋਰਸ ਦਾ, ਜਦੋਂ ਤਰਨਤਾਰਨ ਦੇ ਨੇੜੇ ਇੱਕ ਮੁਕਾਬਲਾ ਹੋਇਆ, ਉਹਦੇ ਜਿਹੜੇ ਮਾਰੇ ਗਏ ਉਹਨਾਂ ਨੇ ਕਿਹਾ ਇਹ ਤਾਂ ਚੀਨੇ ਲੜ ਰਹੇ ਨੇ ਸਾਡੇ ਨਾਲ। ਇਸ ਗੱਲ ਦੀ ਉਦੋਂ ਵੀ ਸਮਝ ਨਹੀਂ ਆਈ ਵੀ ਕਿੱਥੋਂ ਇਹ ਆ ਗਏ। ਕਿਸੇ ਨੇ ਕਿਹਾ ਜੀ ਹੋ ਸਕਦਾ ਗੋਰਖੇ ਹੋਣ, ਕਿਉਂਕਿ ਉਹਨਾਂ ਦੇ ਪਰ ਗੋਰਖਿਆਂ ਦੇ ਫੀਚਰ ਔਰ ਇਹਨਾਂ ਦੇ ਕਾਫੀ ਫਰਕ ਪੈ ਜਾਂਦਾ ਹੈ, ਉਹ ਵੀ ਮੰਗਲੋਇਡ ਨੇ। ਹੁਣ ਜਿਹੜੀ ਗੱਲ ਨਿਕਲਦੀ ਫਿਰ ਇਹ ਆਇਆ ਕਿ ਵੀ ਜੀ ਚਕਰਾਤਾ ਦੇ ਵਿੱਚ ਮਾਡਲ ਬਣਾ ਕੇ ਇਹ ਗੱਲ ਉਹਨਾਂ ਦੇ ਜਨਰਲਸ ਦੇ ਵੀ ਜਿਹੜੇ ਸੀ ਕੁਛ ਨੇ ਕਈ ਜਿਹੜੇ ਰਿਟਾਇਰ ਹੋਏ ਕਿ ਵੀ ਇਹ ਬੜਾ ਪ੍ਰੀ ਪਲਾਨਡ ਸੀ। ਔਰ ਦੂਜਾ
ਹੁਣ ਜਿਹੜੀ ਖਬਰ ਜਦੋਂ ਇਸ ਦੇ ਹਵਾਲੇ ਨਾਲ ਆਈ ਕਿ ਵੀ ਇਹ ਜਿਹੜਾ ਮਾਰਿਆ ਗਿਆ ਉੱਥੇ ਜਿਹੜੀ ਇਹਨਾਂ ਨੇ ਇਹ ਔਰ ਇਹ ਕੋਈ ਪਬਲਿਕ ਡੋਮੇਨ 'ਚ ਨਹੀਂ ਹੈ ਜੀ, ਕੋਈ ਇਹ ਰੈਗੂਲਰ ਆਰਮੀ ਨਹੀਂ ਹੈ, ਰੈਗੂਲਰ ਕੋਈ ਇਸ ਦਾ ਤੁਹਾਨੂੰ ਖਾਤਾ ਨਹੀਂ ਮਿਲੇਗਾ, ਲੇਕਿਨ ਇਹ ਸਾਹਮਣੇ ਆਇਆ ਕਿ ਭਾਈ 1962 ਦੇ ਤੋਂ ਪਹਿਲਾਂ ਜਦੋਂ ਕਿ CIA ਅਮਰੀਕਾ ਦੀ ਖੁਫੀਆ ਇੰਟੈਲੀਜੈਂਸ ਏਜੰਸੀ ਔਰ ਭਾਰਤ ਦੀ ਇੰਟੈਲੀਜੈਂਸ ਬਿਊਰੋ ਉਦੋਂ ਦੇ ਰਾਹ ਨਹੀਂ ਸੀ ਬਣੀ, ਕਿਉਂਕਿ ਚੀਨ ਨੇ 1950 ਦੇ ਵਿੱਚ ਤਿੱਬਤ ਆਕੂਪਾਈ ਕਰ ਲਿਆ। ਹੁਣ 1950 ਤੋਂ 1959 ਦੇ ਵਿਚਾਲੇ 9 ਸਾਲ ਜਦੋਂ ਕਿ 1959 ਚ ਇੱਕ ਜਿਹੜਾ ਰਿਵੋਲਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਚੀਨੀਆਂ ਨੇ ਦੱਬ ਲਿਆ, ਔਰ ਉਦੋਂ ਜਿਹੜਾ ਦਲਾਈ ਲਾਮਾ ਹੈ ਜਿਹੜਾ 15-16 ਸਾਲ ਦਾ ਸੀ ਉਹ ਉੱਥੋਂ ਭੱਜਿਆ ਔਰ ਉਹਨੂੰ ਕੱਢਣ ਦਾ ਆਪਰੇਸ਼ਨ ਜਿਹੜਾ CIA ਔਰ ਇੰਟੈਲੀਜੈਂਸ ਬਿਊਰੋ ਦਾ ਸੀ ਜੀ। ਔਰ ਇਹ ਸਾਹਮਣੇ ਆਇਆ ਕਿ ਵੀ ਈਵਨ 50 ਔਰ 59 ਦੇ ਵਿਚਾਲੇ ਵੀ ਉੱਥੇ ਨਹਿਰੂ ਬੈਠਾ, ਹੁਣ ਦੇਖਣ ਨੂੰ ਕਹੀ ਜਾਓ ਜੀ ਨਹਿਰੂ ਪੀਸ ਮੇਕਰ, ਪੰਚਸ਼ੀਲ, ਚੌਨ ਲਾਈ ਨਾਲ ਜੱਫੀਆਂ ਪਾ ਰਿਹਾ ਹੈ ਜੀ, ਔਰ ਉਹ ਪੀਸ ਪੰਚਸ਼ੀਲ, ਪੰਜ ਪ੍ਰਿੰਸੀਪਲ ਜਿਹੜੇ ਪੀਸ ਦੇ ਹੋਣਗੇ। ਲੇਕਿਨ ਉਸ ਪੀਰੀਅਡ 'ਚ ਵੀ ਤੁਸੀਂ ਇਹਨਾਂ ਦੀਆਂ ਦੇਖੋ ਕਾਰਸਤਾਨੀਆਂ ਬਲੇਮ ਤਾਂ ਇਹ ਕਰਨਗੇ ਜੀ ਪਾਕਿਸਤਾਨ ਕਸ਼ਮੀਰ 'ਚ ਗੁਰਿੱਲੇ ਭੇਜ ਰਿਹਾ ਹੈ, ਪਾਕਿਸਤਾਨ ਜਿਹੜਾ ਉਹ ISI ਉਹਨਾਂ ਦੀ ਖਾਲਿਸਤਾਨੀਆਂ ਨੂੰ ਜਿਹੜੀ ਹੈ ਉਹਨਾਂ ਤੋਂ ਵਾਇਲੈਂਸ ਕਰਵਾ ਰਹੇ। ਲੇਕਿਨ ਇਹਨਾਂ ਦਾ ਆਪਣਾ ਕਿਰਦਾਰ ਕੀ ਹੈ ਕਿ ਉਸ ਪੀਰੀਅਡ 'ਚ ਜਦੋਂ ਇਹਨਾਂ ਦਾ ਫੇਲ ਹੋ ਗਿਆ ਕੰਮ, ਇਹਨਾਂ ਨੇ ਕਿਹਾ ਜੀ ਦਲਾਈ ਲਾਮੇ ਨੂੰ ਇੱਥੋਂ ਕੱਢੋ, ਉਹ ਉਹਨੂੰ ਲਿਆਂਦਾ ਧਰਮਸ਼ਾਲਾ, ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਦਿੱਤੀ, ਨਾਲ ਉਹਦੇ 1-2 ਲੱਖ ਤਿੱਬਤੀ ਵੀ ਜਿਹੜੇ ਨੇ ਉਦੋਂ ਵੀ ਆਏ, ਬਾਹਰ 'ਚ ਵੀ ਆਉਂਦੇ ਗਏ। ਹੁਣ ਉਹਨਾਂ ਤਿੱਬਤੀਆਂ ਨੂੰ ਹੀ ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਇਹਨਾਂ ਨੇ ਲਿਟੇ ਵਾਲੇ ਟ੍ਰੇਨਡ ਕੀਤੇ, ਉਹਨਾਂ ਨੂੰ ਟ੍ਰੇਨਡ ਕਰਕੇ ਇਹ ਸਿਰਫ ਇਹੀ ਨਹੀਂ ਵੀ ਇਹ ਚੀਨ ਦੇ ਖਿਲਾਫ ਵਰਤਣ ਦੇ ਲਈ, ਕਿਉਂਕਿ ਮਰਨ ਵਾਲਾ ਹੈ ਉਹ ਹੈ ਜਿਹੜਾ ਇੱਕ ਤਿੱਬਤੀ ਜਿਹੜਾ ਇਹਨਾਂ ਦੀ ਸੋ ਕਾਲਡ ਸਪੈਸ਼ਲ ਫਰੰਟੀਅਰ ਫੋਰਸ ਦੇ ਥੱਲੇ ਹੈ। ਔਰ ਇੱਕ ਆਰਟੀਕਲ ਜਿਹੜੀ ਇਹਨਾਂ ਦੇ ਨਿਊਜ਼ 18 ਇੰਡੀਆ ਦੇ ਵਿੱਚ ਹੀ ਆਇਆ, Tibetan soldiers' death in Pangong Lake episode brings India's top secret guerrilla regiment to fore। ਕਿ ਇਹ ਜਿਹੜੀ ਉਹਨਾਂ ਨੇ ਬਣਾਈ ਹੋਈ ਆ ਉਹ ਸਾਹਮਣੇ ਆਈ ਔਰ ਇਹ ਸਾਰੇ ਵੇਰਵੇ ਕਿ ਭਾਈ ਆ ਲਦਾਖ ਦੇ ਵਿੱਚ ਹੋਇਆ, ਜਿਹੜਾ ਮਰਨ ਵਾਲਾ ਹੈ ਉਹ ਉਹਨਾਂ ਦਾ ਸਪੈਸ਼ਲ ਫੋਰਸ ਦਾ ਕੰਪਨੀ ਲੀਡਰ ਨਿਆਮੀਆ ਤੈਨਜ਼ਿਨ ਸੀ, ਜਿਹੜਾ ਉਹਨਾਂ ਦਾ 53 ਸਾਲ ਦੀ ਉਮਰ ਦਾ, ਔਰ ਇਹ ਕਿਨਾਰੇ ਤੇ ਮਰਿਆ ਪੈਂਗੋਂਗ ਸੋ ਲੇਕ ਦੇ, ਔਰ ਇਹ ਜਿਹੜਾ ਇਸ ਫੋਰਸ ਦਾ ਸੀ। ਫਿਰ ਇਹਦੇ 'ਚ ਵੀ ਇਹਨਾਂ ਨੇ ਐਡਮਿਟ ਕੀਤਾ ਕਿ ਇਹ ਇੱਕ ਸੀਕ੍ਰੇਟ ਫੋਰਸ ਜਿਹੜੀ ਹੈ ਔਰ ਉਹ ਕਿਸੇ ਆਰਮੀ ਜਨਰਲ ਜਾਂ ਦੂਜਿਆਂ ਨੂੰ ਜਵਾਬਦੇਹ ਨਹੀਂ ਹੈ, ਉਹਨੂੰ ਕੈਬਨਿਟ ਸੈਕਟਰੀਏਟ PMO ਡਾਇਰੈਕਟ ਪ੍ਰਾਈਮ ਮਿਨਿਸਟਰ ਦੇ ਥੱਲੇ, ਬਟ ਫਾਈਟਿੰਗ ਅਲੋਂਗਸਾਈਡ ਆਰਮੀ ਇਨ ਟਫੈਸਟ ਟੈਰੇਨਸ with tensions rising along the line of actual control in East Ladakh, the Special Frontier Force or SFF is once again in focus। लेकिन इन्हां तिब्बतन गुरिल्लियां नूं हुण तां ओह उत्थे लड़ा रहे ने और इन्हां ने खुद मन्निया कि भाई ये इन्हां दा हैडक्वार्टर जिहड़ा ओह चक्राता है। उन्हां ने कहा कि the SFF was drawn out of ethnic Tibetans who have an axe to grind against the Chinese, चीनियां दे खिलाफ। The first recruits were some of the guards who had fled Tibet along with Dalai Lama in 1959। ਉਹਨਾਂ ਚੋਂ ਸੀ ਔਰ ਇਹਨਾਂ ਦਾ ਜਿਹੜਾ ਵਾਰ ਸਲੋਗਨ ਹੈ, ਜਿਹੜਾ ਇਹਨਾਂ ਦੀ ਸੋ ਕਾਲਡ ਰੈਜੀਮੈਂਟ ਔਰ ਜਾਂ ਗੁਰਿਲਾ ਉਹਨਾਂ ਦਾ ਹੈ ਰੈਜੀਮੈਂਟਲ ਸਲੋਗਨ ਹੈ, we will teach Chinese a lesson। ਇਹ ਜਦੋਂ ਰੋਜ਼ਾਨਾ ਬੀਟ ਕਰਦੇ ਨੇ ਔਰ ਇਹ ਉਹਨੂੰ ਕਰਦੇ ਨੇ, ਉਹਨਾਂ ਨੇ ਕਿਹਾ ਵੀ ਇਹਨਾਂ ਦਾ ਹੈੱਡਕੁਆਰਟਰ ਜਿਹੜਾ ਉਹ ਚਕਰਾਤਾ ਦੇ ਵਿੱਚ ਹੈ। ਔਰ ਇਸ ਸਾਰੇ ਜਿਹੜੀ ਮੈਂ ਗੱਲ ਜਿੱਥੋਂ ਸਿੱਖ ਫੈਕਟਰ ਤੋਂ ਸ਼ੁਰੂ ਕੀਤੀ ਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਨੇ ਦੇ ਪਲੇਡ ਏ ਕੀ ਰੋਲ ਇਨ ਸਟਾਪਿੰਗ ਪਾਕਿਸਤਾਨੀ ਫੋਰਸਿਸ ਐਟ ਚਿਟਾਗੋਂਗ ਡਿਊਰਿੰਗ ਬੰਗਲਾਦੇਸ਼ੀ ਵਾਰ ਆਫ 1971। ਯਾਨੀ ਪਾਕਿਸਤਾਨ ਦੇ ਖਿਲਾਫ ਵੀ ਇਹ ਜਿਹੜੇ ਤਿੱਬਤੀ ਇਨ ਐਗਜ਼ਾਈਲ ਨੇ। ਹੁਣ ਮੈਂ ਜਦੋਂ ਕਹਿੰਦਾ ਹਾਂ ਵੀ ਪਾਕਿਸਤਾਨ ਨੂੰ ਕੌਣ ਰੋਕਦਾ ਹੈ, ਕਿਉਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਾਂ ਦੂਸਰਾ ਜਿਹੜਾ ਉਹ ਖੁੱਲ੍ਹ ਕੇ ਉਹ ਤਾਂ ਤਿੱਬਤੀਆਂ ਨੂੰ ਵਰਤ ਰਹੇ ਨੇ, ਇਕੱਲਾ ਚਾਈਨਾ ਦੇ ਖਿਲਾਫ ਤਾਂ ਹੁਣ ਸਾਹਮਣੇ ਆਇਆ ਟੱਕਰ ਚਿਟਾਗੋਂਗ 'ਚ ਪਾਕਿਸਤਾਨ ਦੀ ਫੌਜ ਦੇ ਖਿਲਾਫ। ਆਪਰੇਸ਼ਨ ਬਲੂ ਸਟਾਰ ਇਨ 1984 ਇਨ ਸਿਕਿਉਰਿੰਗ ਦਾ ਸਿਆਚਨ ਗਲੇਸ਼ੀਅਰ ਇਨ 1984। ਹੁਣ ਜੁਲਾਈ ਜਾਂ ਅਗਸਤ 84 ਸਿਆਚਨ ਇਹਨਾਂ ਨੇ ਲਿਆ, ਉਹਦੇ 'ਚ ਵੀ ਇਹਨਾਂ ਨੇ ਇਹਨਾਂ ਤਿੱਬਤੀਅਨਸ ਨੂੰ ਯੂਜ਼ ਕੀਤਾ। ਇਹਨਾਂ ਦਾ ਆਪਣਾ ਮੰਨਣਾ ਹੈ ਦਰਬਾਰ ਸਾਹਿਬ ਦੇ ਹਮਲੇ ਵੇਲੇ ਵੀ ਇਹਨਾਂ ਨੂੰ ਯੂਜ਼ ਕੀਤਾ ਐਂਡ ਦਾ ਕਾਰਗਿਲ ਵਾਰ ਅਗੇਂਸਟ ਪਾਕਿਸਤਾਨ ਇਨ 1999। ਹੁਣ ਇਹ ਜਿਹੜਾ ਫੈਕਟ ਹੈ ਕਿਉਂ ਨਹੀਂ
ਹੁਣ ਇਹ ਤਾਂ ਨਹੀਂ ਹੈ ਵੀ ਪਾਕਿਸਤਾਨ ਦੀ ਇੰਟੈਲੀਜੈਂਸ ਦੇ ਕੋਲ ਇਹ ਨਹੀਂ ਹੋਏਗਾ, ਕਿਉਂਕਿ 3 ਆਪਰੇਸ਼ਨ 'ਚ ਤਾਂ ਇਹ ਜਿਹੜੇ ਤਿਬਤਨ ਇਨ ਐਗਜ਼ਾਈਲ ਨੇ ਦਲਾਈ ਲਾਮੇ ਦੇ ਚੇਲੇ, ਇਹ ਚਿਟਾਗੋਂਗ ਦੇ ਵਿੱਚ ਇਸਤੇਮਾਲ ਹੋਏ ਪਾਕਿਸਤਾਨ ਦੇ ਖਿਲਾਫ, ਇਹ ਕਾਰਗਿਲ ਦੇ ਵਿੱਚ ਇਸਤੇਮਾਲ ਹੋਏ ਪਾਕਿਸਤਾਨ ਦੇ ਖਿਲਾਫ, ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਸਿਆਚਨ ਗਲੇਸ਼ੀਅਰ ਜਿਹੜਾ ਕੀਤਾ, ਔਰ ਆਪਰੇਸ਼ਨ ਬਲੂ ਸਟਾਰ ਸਿੱਖਾਂ ਦੇ ਖਿਲਾਫ। ਹੁਣ ਜੇ ਉਹਨਾਂ ਨੂੰ ਉੱਥੇ ਬਿਠਾ ਕੇ ਦਲਾਈ ਲਾਮੇ ਨੂੰ ਗਵਰਨਮੈਂਟ ਇਨ ਐਗਜ਼ਾਈਲ ਦਾ ਡਰਾਮਾ ਔਰ ਉਹਨੂੰ ਸਪਿਰਿਚੁਅਲ ਹੈੱਡ ਤੇ ਫਲਾਣਾ ਖੜਾ ਕਰਕੇ ਕਰਤੂਤਾਂ ਇਸ ਕਿਸਮ ਦੀਆਂ ਕਰਦੇ ਨੇ, ਪਾਕਿਸਤਾਨ ਕਿਉਂ ਨਹੀਂ ਐਗਰੈਸਿਵਲੀ ਚੈਲੰਜ ਕਰ ਸਕਦਾ? ਈਵਨ ਸਿੱਖ ਮੁੱਦਾ ਆਲਰੇਡੀ 5 ਮਿਲੀਅਨ ਸਿੱਖ ਡਾਇਸਪੋਰਾ ਨੇ ਜਿਹੜੇ ਜੇ ਉੱਥੇ ਬੈਠੇ ਇੱਕ ਉਹਨਾਂ ਦੇ ਕੈਪਟਿਵ ਵੀ ਨੇ, ਤੇ ਫਿਰ ਵੀ ਲੇਕਿਨ ਇਹ ਹੈ ਜੇ ਤੁਸੀਂ, ਔਰ ਇਹ ਨਹਿਰੂ ਦੇ ਜ਼ਮਾਨੇ ਤੋਂ 1950 ਤੋਂ ਇਹ ਟ੍ਰੇਨਡ ਕਰਦੇ ਨੇ ਇਹਨਾਂ ਨੂੰ। ਫਿਰ ਦਲਾਈ ਲਾਮੇ ਦੇ ਨਾਲ ਜਿਹੜੇ ਨੇ ਹੁਣ ਵੀ ਕਾਡਰ ਕਿੱਥੋਂ ਆ ਰਿਹਾ, ਤਿੱਬਤ 'ਚ ਤਾਂ ਚੀਨ ਬੈਠਾ ਹੈ। ਸੋ ਜ਼ਾਹਰ ਹੈ ਵੀ ਜਿਹੜੇ ਤਿੱਬਤੀ ਦਲਾਈ ਲਾਮੇ ਦੇ ਨਾਲ ਆਏ ਹੋਏ ਨੇ ਜਿਹੜੇ ਲੱਖਾਂ 'ਚ ਨੇ, ਉਹਨਾਂ ਨੂੰ ਜਿਹੜਾ ਉਹ ਟ੍ਰੇਨਡ ਕਰ ਰਹੇ ਨੇ, ਔਰ ਉਹਨੂੰ ਵਿਦਨ ਕੰਟਰੀ, ਇਹ ਕਿਹੜੇ ਇੰਟਰਨੈਸ਼ਨਲ ਲਾਅ ਦੇ ਥੱਲੇ ਜਸਟੀਫਿਕੇਸ਼ਨ ਹੈ ਕਿ ਵੀ ਤੁਸੀਂ ਇੱਕ ਪਾਸੇ ਜਿਨ੍ਹਾਂ ਦੀ ਐਗਜ਼ਾਈਲ ਬਣਾਈ ਹੋਈ ਆ ਗਵਰਨਮੈਂਟ, ਉਹਨਾਂ ਨੂੰ ਤੁਸੀਂ ਆਪਣੀ ਮਾਈਨੋਰਿਟੀ ਦੇ ਖਿਲਾਫ ਉਹਨਾਂ ਦੇ ਧਾਰਮਿਕ ਸਭ ਤੋਂ ਪਵਿੱਤਰ ਮੁਕੱਦਸ ਸਥਾਨ ਨੂੰ ਤਬਾਹ ਕਰਨ ਦੇ ਲਈ ਵਰਤੋ। ਔਰ ਇਹ ਹਕੀਕਤ ਹੈ, ਹੁਣ ਇਹਦੀਆਂ ਪਰਤਾਂ ਖੁੱਲ ਰਹੀਆਂ ਨੇ, ਲੇਕਿਨ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਅਸੀਂ ਤਾਂ ਇਹੀ ਕੁਝ ਕਰ ਸਕਦੇ ਹਾਂ ਜੋ ਕਰਦੇ ਹਾਂ, ਜਿਨ੍ਹਾਂ ਨੇ ਕੁਝ ਕਰਨਾ ਹੈ ਅੱਗੋਂ ਉਹਨਾਂ ਨੂੰ ਸ਼ਾਇਦ ਫੁਰਸਤ ਨਹੀਂ ਹੈ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿ ਉਹ ਦੇਖ ਸਕਣ ਕਿ ਵੀ ਕਿਸ ਕਿਸਮ ਦੇ ਦੁਸ਼ਮਣ ਦੇ ਨਾਲ ਉਹਨਾਂ ਦਾ ਵਾਹ ਪਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।